ਆ ਉਹ ਫਿਰ ਫਕੀਰ ਬਣ ਕੇ ਗਿਆ। ਆਈਏ ਸਮਝ ਅੱਗੇ ਵੇਖਿਆ ਤੇ ਸੋਹਣੀ ਜਿਹੜੀ ਸੀ ਨਾ ਉਹ ਰੇੜੀ ਸੀ ਜਾਂ ਕੋਈ ਸੀ, ਉਹ ਇੱਕ ਥੱਬੇ ਨਾਲ ਜਵਾਰ ਸੀ ਬਾਜਰਾ ਸੀ, ਉਹ ਚੁੱਕ ਚੁੱਕ ਸੁੱਟਦੀ ਸੀ ਪੇ ਅੰਦਰ। ਅੱਛਾ ਹਾਂ ਉੱਥੇ ਕੀ ਸ਼ਾਇਰ ਲਿਖਦਾ ਉਹਦਾ ਗਿਆ ਹੈ ਇੱਕ ਦਿਨ ਪੰਡ ਗਨੇਰ ਦੀ ਸੋਹਣੀ ਹੋ ਗਈ ਚਕਾਮਣ ਬਾਲ। ਇੱਕ ਦਿਨ ਪੰਡ ਗਨੇਰ ਦੀ ਸੋਹਣੀ ਹੋ ਗਈ ਚਕਾਮਣ ਬਾਰ, ਸੱਸ ਬੁਲਾਇਆ ਸੋਹਣੀਏ ਨੀ ਖੜਾ ਮੁਸਾਫਰ ਬਾਹਰ, ਖੈਰ ਪਾਵੀ ਬਚਾਇਓ ਉਸ ਨੂੰ ਨੀ ਲੈ ਕੇ ਨਾਮ ਗਫਾਰ। ਸੋਹਣੀ ਆਣ ਖੜੀ ਵਿੱਚ ਸਰਦਲਾਂ, ਆਣ ਖੜੀ ਵਿੱਚ ਸਰਦਲਾਂ ਯਾਰੋ ਰੋਟੀ ਲੈ ਕੇ ਹੱਥ, ਸੂਰਤ ਵੇਖੀ ਮੱਝੀ ਵਾਲ ਯਾਰੋ ਡਿੱਠੀ ਨਜ਼ਰ ਪਲਟ। ਵਾਹ ਤੂੰ ਘਲਿਆ ਜਿਹੜੇ ਉੱਥੇ ਗਏ ਬਾਬੇ ਤੁੱਲੇ ਦੀ ਦੁਕਾਨ ਤੇ ਉੱਥੇ ਇਹ ਹੀ ਆਖਿਆ ਸੀ ਭਾਂਡਿਆਂ ਦੇ ਗਾਹਕ। ਅੱਛਾ ਤੇ ਤੁੱਲੇ ਆਵਾਜ਼ ਮਾਰੀ, ਤੁੱਲੇ ਆਖਿਆ ਸੋਹਣੀਏ ਬਾਹਰ ਆ ਜਾ। ਗਾਹਕ ਦੂਰ ਦਰਾਡਿਓਂ ਆਏ ਹੋਏ ਨੇ, ਬੜੀ ਕਾਹਲੀ ਇਹਨਾਂ ਨੇ ਦੂਰ ਜਾਣਾ, ਘੜੀ ਪਲ ਤੇ ਮੈਂ ਟਕਾਏ ਹੋਏ ਨੇ। ਆਈਏ ਸਮਝ ਉਹ ਜਿਹੜੇ ਆਏ ਤੇ ਉਹ ਆਖਣਾ ਉਹ ਭਾਂਡਾ ਵਾ ਉਹ ਭਾਂਡਾ, ਨਜ਼ਰ ਉਹਦੇ ਵਿੱਚ ਨੇ ਭਾਂਡਿਆਂ ਲਗਾਉਣੇ ਨੇ, ਭਾਂਡੇ ਲਾਲਾ ਧਰੀ ਹੁੰਦੀ। ਆਈਏ ਉਹ ਫਿਰ ਉੱਥੇ ਖੁੱਭ ਗਏ ਨੇ ਪੂਰੇ। ਅੱਛਾ ਪੂਰੇ ਖੁੱਭ ਗਏ ਨੇ, ਫਿਰ ਉੱਥੇ ਮੱਝੀ ਚਾਰੀਆਂ ਨੇ ਬੜਾ ਕੁਝ ਕੀਤਾ ਨੇ ਉੱਥੇ। ਆਈਏ ਫਿਰ ਅਖੀਰ ਇਹ ਹੋਇਆ ਉਹ ਕੱਢ ਛੜਿਆ ਇਹਨੂੰ ਘਰੋਂ। ਅੱਛਾ ਘਰੋਂ ਕੱਢ ਕੇ ਤੇ ਇੱਕ ਬੱਗੂ ਨਾਂ ਦਾ ਬੰਦਾ ਸੀ ਬਰਾਦਰੀ ਦਾ, ਉਹਦੇ ਨਾਲ ਨਿਕਾਹ ਕੀਤਾ ਹਣ ਸੋਹਣੀ ਦਾ। ਮੈਂ ਜਿਹੜਾ ਕੰਮ ਨਾ ਆ ਜਿਹੜਾ ਕੀਤਾ ਉਹ ਇਹ ਮੈਂ ਸਾਰੀ ਜਿਹੜੀ ਵੀ ਲੱਗਣਾ ਤਾਂ ਨਹੀਂ ਮੁੱਕਦਾ। ਅੱਛਾ ਹਾਂ ਕਿਉਂਕਿ ਦੁਨੀਆ ਦੀ ਜੋ ਕਿਤਾਬ ਹੈ ਆਸ਼ਕਾਂ ਦੀ ਹੈ ਨਾ ਸਭ ਮੈਂ ਪੜ੍ਹੀ ਆ। ਤੁਸੀਂ ਵੀ ਇਸ਼ਕ ਕੀਤਾ ਫਿਰ? ਨਹੀਂ ਇਸ਼ਕ ਮੈਂ ਕਾਹਦਾ ਕਰਨਾ, ਆਪਣੀ ਮੌਜ ਨਾਲ ਹੀ ਵਿਆਹ ਹੋਇਆ ਤੇ ਹੋਇਆ। ਦੁਨੀਆ ਦਾ ਕੋਈ ਕੰਮ ਜਿਹੜਾ ਨਹੀਂ ਛੱਡਿਆ। ਨਹੀਂ ਭਲਵਾਨ ਦੇ ਖਾੜੇ ਮੈਂ ਗਿਆ। ਵਾਹ ਆਈਏ ਸਮਝ 13 ਦਿਨ ਰਿਹਾ ਹਾਂ। ਫਿਰ ਮੈਂ ਟੁਰ ਆਇਆ ਹਾਂ, ਮੈਂ ਕਿਹਾ ਘਰ ਦੇ ਆਖਣਾ ਕੁੜੀ ਆ ਤੇਰੀ ਲੱਤ ਟੁੱਟ ਗਈ। ਅੱਛਾ ਉਹ ਬੜੇ ਬੜੇ ਭਲਵਾਨ ਉੱਥੇ ਹੁੰਦੇ ਨੇ, ਉਹ ਇੱਕ ਨੂੰ ਮੈਂ ਜ਼ੋਰ ਲੱਗਾ ਕਰਾਉਣ ਤੇ ਉਹ ਐਸੀ ਡੱਡ ਆਈ, ਉਹ ਮੈਨੂੰ ਲੱਤ ਤੇ ਚੜ ਕੇ ਸੁੱਟਿਆ ਤੇ ਐਸਾ ਦੀਆਂ ਇੱਟਾਂ ਲੱਗੀਆਂ ਹੁੰਦੀਆਂ ਨੇ ਬਾਹਰ ਲਿਆ ਐਸਾ ਦੀਆਂ, ਉਹਦੇ ਉੱਤੇ ਮੇਰੀ ਲੱਤ ਗਈ ਤੇ ਮੈਂ ਬਚ ਗਿਆ। ਅੱਛਾ ਫਿਰ ਮੈਨੇ ਕਿ ਟੁਰ ਆਇਆ ਹਾਂ ਗਿਆ। ਭਲਵਾਨੀ ਛੱਡਤੀ ਸੀ? ਨਹੀਂ ਕਬੱਡੀ ਖੇਡੀ ਹੈ। ਅੱਛਾ ਖੇਡਦੇ ਰਹੇ? 2.5 ਮਣ ਦਾ ਬਟਾ ਚੁੱਕਿਆ ਜੇ ਵੀ ਪਿੱਛੇ ਪਿਆ ਮੇਰਾ। ਵਾਹ 2.5 ਮਣ ਪੂਰਾ ਬਟਾ ਚੁੱਕਿਆ ਤੁਸੀਂ? 2 ਲੱਠਾਂ ਪਾ ਕੇ ਵਿੱਚ ਤੁਰਾ ਪਾਇਆ 2.5 ਮਣ ਪੂਰਾ। ਅੱਜ ਮੈਂ 2-3 ਆਪਰੇਸ਼ਨ ਹੋ ਗਏ ਨੇ, ਮੈਂ ਮੰਡੀ ਇੱਥੇ 2.5 ਮਣ ਦੀ ਬੋਰੀ 14 ਵਾਰੀ ਵਾਹ ਛੱਡੀ। ਵਾਹ ਜੀ ਵਾਹ ਪੁਰਾਣੀਆਂ ਖਰਾ ਗੱਲਾਂ ਪਤਾ ਸੁਣੀਆਂ। ਕੋਈ ਸ਼ੇਰ ਸ਼ਾਇਰੀ ਵੀ ਆਉਂਦੀ ਹੈ? ਆਉਂਦੀ ਹੈ ਸਭ ਕੁਝ। ਸੁਣਾ ਦਿਓ। ਆ ਮੇਰੀ ਪੁੱਤਰਾ ਸੋਟੀ ਫੜਗਾ ਮੈਨੂੰ ਰਾ ਸੋਟੀ ਫੜਾਓ ਜੀ। ਇਹ ਭਰ ਕੱਟੇਗਾ ਵਿੱਚ? ਹਾਂਜੀ ਗੁਜਰਾਤ ਇੱਕ ਸੋਹਣੀ ਘੁਮਿਆਰੀ ਹੋਈ ਹੈ। ਹਾਂਜੀ ਆਈਏ ਸਮਝ ਤੁੱਲੇ ਘੁਮਿਆਰ ਦੀ ਧੀ। ਆਈਏ ਸਮਝ ਉਹ ਫਿਰ ਇੱਜ਼ਤ ਬੇਗ ਹੋਇਆ ਬਲਖ ਬੁਖਾਰੇ ਦਾ। ਅੱਛਾ ਉਹ ਆ ਕੇ ਉੱਥੇ ਭਾਂਡੇ ਛਾਂਡੇ ਵੇਖੇ ਨੇ, ਬੂਟੇ ਵੇਖੇ ਨੇ ਤੇ ਉਸ ਵੇਖਿਆ ਤੇ ਉਹ ਦਿੱਲੀ ਵੇਖਣ ਗਿਆ ਸੀ। ਅੱਛਾ ਇਹ ਦਰਿਆ ਦੇ ਉੱਤੇ ਆ ਕੇ ਤੇ ਉਹ ਕਿਸੇ ਆਖਣਾ ਕਿ ਤਰਿਆ ਸੀ ਘੜਾ ਉੱਤੇ ਪਿਆਲਾ ਸੀ। ਅੱਛਾ ਉਹ ਨਾਲਦਿਆਂ ਨੂੰ ਆਖਣ ਲੱਗਾ, ਬਾਦਸ਼ਾਹ ਦਾ ਪੁੱਤਰ ਸੀ, ਨਾਲਦਿਆਂ ਨੂੰ ਆਖਣ ਲੱਗਾ ਯਾਰ ਪਿਆਲਾ ਏਡਾ ਸੋਹਣਾ। ਅੱਛਾ ਤੇ ਇਹ ਘੜੀ ਵੀ ਏਡੀ ਸੋਹਣੀ ਹੈ ਤੇ ਜਿਸ ਬਣਾਇਆ ਉਹ ਹੋਰ ਕਿੱਡਾ ਕੁ ਸੋਹਣਾ ਜਾਊਂਗਾ ਪਤਾ ਕਰੋ। ਵਾਹ ਉਹਨਾਂ ਤਰ੍ਹਾਂ ਨੂੰ ਘੱਲਿਆ ਜਿਹੜੇ ਉੱਥੇ ਗਏ ਬਾਬੇ ਤੁੱਲੇ ਦੀ ਦੁਕਾਨ ਤੇ ਉੱਥੇ ਇਹ ਹੀ ਆਖਿਆ ਸੀ ਭਾਂਡਿਆਂ ਦੇ ਗਾਹਕ। ਅੱਛਾ ਤੇ ਤੁੱਲੇ ਆਵਾਜ਼ ਮਾਰੀ, ਤੁੱਲੇ ਆਖਿਆ ਸੋਹਣੀਏ ਬਾਹਰ ਆ ਜਾ। ਗਾਹਕ ਦੂਰ ਦਰਾਡਿਓਂ ਆਏ ਹੋਏ ਨੇ, ਬੜੀ ਕਾਹਲੀ ਇਹਨਾਂ ਨੇ ਦੂਰ ਜਾਣਾ, ਘੜੀ ਪਲ ਤੇ ਮੈਂ ਟਕਾਏ ਹੋਏ ਨੇ। ਆਈਏ ਸਮਝ ਉਹ ਜਿਹੜੇ ਆਏ ਤੇ ਉਹ ਆਖਣਾ ਉਹ ਭਾਂਡਾ ਵਾ ਉਹ ਭਾਂਡਾ, ਨਜ਼ਰ ਉਹਦੇ ਵਿੱਚ ਨੇ ਭਾਂਡਿਆਂ ਲਗਾਉਣੇ ਨੇ, ਭਾਂਡੇ ਲਾਲਾ ਧਰੀ ਹੁੰਦੀ। ਆਈਏ ਉਹ ਫਿਰ ਉੱਥੇ ਖੁੱਭ ਗਏ ਨੇ ਪੂਰੇ। ਅੱਛਾ ਪੂਰੇ ਖੁੱਭ ਗਏ ਨੇ, ਫਿਰ ਉੱਥੇ ਮੱਝੀ ਚਾਰੀਆਂ ਨੇ ਬੜਾ ਕੁਝ ਕੀਤਾ ਨੇ ਉੱਥੇ। ਆਈਏ ਫਿਰ ਅਖੀਰ ਇਹ ਹੋਇਆ ਉਹ ਕੱਢ ਛੜਿਆ ਇਹਨੂੰ ਘਰੋਂ। ਅੱਛਾ ਘਰੋਂ ਕੱਢ ਕੇ ਤੇ ਇੱਕ ਬੱਗੂ ਨਾਂ ਦਾ ਬੰਦਾ ਸੀ ਬਰਾਦਰੀ ਦਾ, ਉਹਦੇ ਨਾਲ ਨਿਕਾਹ ਕੀਤਾ ਹਣ ਸੋਹਣੀ ਦਾ। ਸੋਹਣੀ ਦਾ ਅੱਛਾ ਉਹ ਵੀ ਗੁਜਰਾਤ ਦਾ ਹੀ ਸੀ। ਆਈਏ ਸਮਝ ਉਹ ਗੁਜਰਾਤ ਦਾ ਸੀ। ਫਿਰ ਇਹ ਕਿਸੇ ਸਹੇਲੀ ਨੂੰ ਆਖਿਆ ਇਹ ਤੇ ਬੜਾ ਕੜਕਤੀ ਆ ਮੈਂ ਇੱਥੇ, ਉਹਨੂੰ ਆਖ ਕੇ ਬਹਾਨੇ ਨਾ ਜੋਗੀ ਬਣ ਕੇ ਆਵੇ ਤੇ ਮੇਰਾ ਪਤਾ ਲਵੇ ਤੇ ਕੋਈ ਗੱਲਬਾਤ ਕਰਾਂਗੇ ਜਾਂ ਕੋਈ ਟੋਪ ਬਣ ਗਿਆ ਤੇ। ਅੱਛਾ ਉਹ ਫਿਰ ਫਕੀਰ ਬਣ ਕੇ ਗਿਆ। ਆਈਏ ਸਮਝ ਅੱਗੇ ਵੇਖਿਆ ਤੇ ਸੋਹਣੀ ਜਿਹੜੀ ਸੀ ਨਾ ਉਹ ਰੇੜੀ ਸੀ ਜਾਂ ਕੋਈ ਸੀ, ਉਹ ਇੱਕ
ਥੱਬੇ ਨਾਲ ਜਵਾਰ ਸੀ, ਬਾਜਰਾ ਸੀ, ਉਹ ਚੁੱਕ ਚੁੱਕ ਸੁੱਟਦੀ ਸੀ ਪੇ ਅੰਦਰ। ਅੱਛਾ। ਹਾਂ, ਉੱਥੇ ਕੀ ਸ਼ਾਇਰ ਲਿਖਦਾ ਉਹਦਾ ਗਿਆ ਹੈ, ਇੱਕ ਦਿਨ ਪੰਡ ਗਨੇਰ ਦੀ ਸੋਹਣੀ ਹੋ ਗਈ ਚਕਾਮਣ ਬਾਲ। ਇੱਕ ਦਿਨ ਪੰਡ ਗਨੇਰ ਦੀ ਸੋਹਣੀ ਹੋ ਗਈ ਚਕਾਮਣ ਬਾਰ, ਸੱਸ ਬੁਲਾਇਆ ਸੋਹਣੀਏ ਨੀ ਖੜਾ ਮੁਸਾਫਰ ਬਾਹਰ, ਖੈਰ ਪਾਵੀ ਬਚਾਏ ਉਸ ਨੂੰ ਨੀ ਲੈ ਕੇ ਨਾਮ ਗਫਾਰ। ਸੋਹਣੀ ਆਣ ਖੜੀ ਵਿੱਚ ਸਰਦਲਾਂ, ਆਣ ਖੜੀ ਵਿੱਚ ਸਰਦਲਾਂ ਯਾਰੋ ਰੋਟੀ ਲੈ ਕੇ ਹੱਥ, ਸੂਰਤ ਵੇਖੀ ਮੱਝੀ ਵਾਲ ਯਾਰੋ ਡਿੱਠੀ ਨਜ਼ਰ ਪਲਟ, ਵਾਹ ਕਬੂਤਰ ਲੈ ਉਹ ਲੋਟਣੀਆਂ ਉਹ ਡਿੱਗਾ ਮੁੱਠੀ ਵੱਟ, ਤੇ ਸੋਹਣੀ ਸਿਰ ਝੋਲੀ ਵਿੱਚ ਰੱਖ ਕੇ, ਸੋਹਣੀ ਸਿਰ ਝੋਲੀ ਵਿੱਚ ਰੱਖ ਕੇ ਤਲੀਆਂ ਲੈ ਸ਼ਤਾਬੀ ਝੱਸ, ਆਂਦੀ ਨਾ ਕਰ ਬੀਬਾ ਕਾਲੀਆਂ ਨਾ ਬੇਲ ਰਾਮਾ ਵੱਗ, ਵੇ ਦਾਰੂ ਵਾਲੀ ਕੋਠੜੀ ਕਾਨੂੰ ਲੈ ਲੈ ਵੜਨਾ ਅੱਗ, ਚੱਲ ਬੈਠ ਕਿਨਾਰੇ ਵੇ ਨਦੀ ਦੇ ਤੂੰ ਆਖੇ ਮੇਰੇ ਲੱਗ, ਟੁਰ ਪਿਆ ਤਰਫ ਚ ਨਾ ਆਂਦੀ ਯਾਰੋ ਕਮਰ ਸਫਰ ਦੀ ਬੰਨ, ਜਿੱਥੇ ਘਾਟ ਮਲਾਉਂਦਾ ਉੱਥੇ ਸੋਹਣੇ ਪਾ ਲਈ ਛੰਨ, ਬੱਦਲ ਚੜਿਆ ਪਰਬ ਤੋਂ, ਬੱਦਲ ਚੜਿਆ ਪਰਬ ਤੋਂ ਯਾਰੋ ਮੀਂਹ ਪਹਾੜਾਂ ਵੱਲ, ਉਹ ਕਾਂ ਆਈ ਵਿੱਚ ਨਦੀ ਦੇ ਨਦੀ ਹੋ ਗਈ ਏ ਜਲ ਥਲ, ਉਸ ਦਿਹਾੜੇ ਕਾਦਰਾ ਉਹ ਮੱਛੀ ਗਈ ਏ ਹਲ। ਵਾਹ ਵਾਹ ਜੀ, ਵਾਹ ਭਾਈ ਵਾਹ ਜੀ, ਕਮਾਲ। ਦੁਨੀਆ ਦਾ ਕੋਈ ਕੰਮ ਜਿਹੜਾ ਨਹੀਂ ਛੱਡਿਆ। ਭੀਮ ਭਲਵਾਨ ਦੇ ਖਾੜੇ ਮੈਂ ਗਿਆ। ਵਾਹ। ਆਈਏ ਸਮਝ 13 ਦਿਨ ਰਿਹਾ ਹਾਂ। ਫਿਰ ਮੈਂ ਟੁਰ ਆਇਆ ਹਾਂ, ਮੈਂ ਗਿਆ ਘਰ ਦੇ ਆਖਣਾ ਕੁੜੀ ਆ ਤੇਰੀ ਲੱਤ ਟੁੱਟ ਗਈ। ਅੱਛਾ। ਉਹ ਬੜੇ ਬੜੇ ਭਲਵਾਨ ਉੱਥੇ ਹੁੰਦੇ ਨੇ, ਉਹ ਇੱਕ ਨੂੰ ਮੈਂ ਜ਼ੋਰ ਲੱਗਾ ਕਰਾਉਣ ਤੋਂ, ਉਹ ਐਸੀ ਡਾਢਾ ਹੀ, ਉਹ ਮੈਨੂੰ ਲੱਤ ਤੇ ਚੜ ਕੇ ਸੁੱਟਿਆ ਤੇ ਐਸਾ ਦੀਆਂ ਇੱਟਾਂ ਲੱਗੀਆਂ ਹੁੰਦੀਆਂ ਨੇ ਬਾਹਰ ਲਿਆ ਐਸਾ ਦੀਆਂ, ਉਹਦੇ ਉੱਤੇ ਮੇਰੀ ਲੱਤ ਗਈ ਤੇ ਮੈਂ ਬਚ ਗਿਆ। ਅੱਛਾ। ਫਿਰ ਮੈਨੇ ਕਿ ਟੁਰ ਆਇਆ ਹਾਂ ਗਿਆ। ਭਲਵਾਨੀ ਛੱਡਤੀ ਸੀ? ਨਹੀਂ, ਕਬੱਡੀ ਖੇਡੀ ਹੈ। ਅੱਛਾ, ਖੇਡਦੇ ਰਹੇ। 2.5 ਮਣ ਦਾ ਬਟਾ ਚੁੱਕਿਆ ਜੇ ਵੀ ਪਿੱਛੇ ਪਿਆ ਮੇਰਾ। ਵਾਹ। 2.5 ਮਣ ਪੂਰਾ ਬਟਾ ਚੁੱਕਿਆ ਤੁਸੀਂ? 2 ਲੱਠਾਂ ਪਾ ਕੇ ਵਿੱਚ ਤੁਰਾ ਪਾਇਆ। 2.5 ਮਣ ਪੂਰਾ। ਅੱਜ ਮੈਂ 2-3 ਆਪਰੇਸ਼ਨ ਹੋ ਗਏ ਨੇ, ਮੈਂ ਮੰਡੀ ਇੱਥੇ 2.5 ਮਣ ਦੀ ਬੋਰੀ 14 ਵਾਰੀ ਵਾਹ ਛੜੀ। ਵਾਹ ਜੀ ਵਾਹ। ਪੁਰਾਣੀਆਂ ਖੁਰਾਕਾਂ ਖਾਧੀਆਂ? ਮੰਨ ਗਏ ਹਨ ਬੰਦੇ ਸਾਰੇ ਹੀ। ਉਦੋਂ ਖੁਰਾਕਾਂ ਕੀ ਹੁੰਦੀਆਂ ਸੀ ਤੁਹਾਡੀਆਂ? ਖੁਰਾਕਾਂ ਪੁੱਤਰ ਸਿਰਫ ਦੁੱਧ ਤੇ ਘਿਓ ਹੀ ਹੁੰਦਾ। ਦੁੱਧ ਤੇ ਘਿਓ? ਦੁੱਧ ਤੇ ਘਿਓ। ਅੱਜ ਕੱਲ ਦੇ ਡਾਕਟਰ ਮਨਾ ਕਰਦੇ ਨੇ ਦੁੱਧ ਵੀ ਨਾ ਪੀਓ, ਘਿਓ ਵੀ ਨਾ ਖਾਓ, ਮਰ ਜਾਓ ਮਾਈਏ ਨੇ ਆਂਦਰੇ ਇਸ ਗੱਲ ਕੀ ਹੈ। ਉਹ ਬੜੀ ਕਿਸੇ ਕਰਨੀ ਤੇ ਘਰ ਦਾ ਕੁੱਕੜ ਕਰਨਾ। ਅੱਛਾ। ਬੜਾ ਕਰਨਾ। ਆਈਏ ਸਮਝ। ਤੇ ਕੁੱਕੜ ਨੂੰ ਅਸੀਂ ਵਹਿੰਦੇ ਵੀ ਨਹੀਂ ਘਿਓ ਦੁੱਧ ਖਰਾਕੇ ਹਾਂ। ਰਾਤ ਨੂੰ ਦੁੱਧ ਗਰਮ ਕਰਕੇ ਕਾੜ ਕੇ, ਕੱਚਾ ਦੁੱਧ ਆ ਤੇ ਅੱਧਾ ਪਾਣੀ ਹੁੰਦਾ, ਕੱਚਾ ਦੁੱਧ ਕਾੜ ਕੇ ਵਿੱਚ ਘਿਓ ਪਾ ਕੇ ਪੀ ਕੇ ਸੌਣਾ। ਵਾਹ ਜੀ ਵਾਹ। ਤੇ ਜਿਵੇਂ ਜਿਹੜੇ ਆਉਣੇ ਡੀਗਰ ਉਸੇ ਵੇਲੇ ਮੰਡੀਕੇ ਇਕੱਠੀ ਹੋ ਜਾਣਾ। ਮੇਰੇ ਭਰਾ ਆਖਣਾ ਕਰਨਾ ਲੈ ਵੀ ਅੱਜ ਜਾਏ ਕੋਈ ਨਾ 2 ਕਿਲੋ ਘਿਓ ਤੇਰਾ ਖਰਾ ਹੀ। ਵਾਹ। ਤੇ ਨਹੀਂ ਸੀ ਕਦੀ ਜਾਣ ਦਿੱਤਾ। ਕਮਾਲ। ਅੱਜ ਤੋਂ ਮੈਨੂੰ ਕੋਈ ਵੇਖੇ ਤੇ ਆਖੇ ਵੀ ਇਹ ਕੰਮ ਕਰਦਾ। ਬਸ ਵੇਖ ਲੋ ਬੁਢਾਪਾ ਫਿਰ ਹਰ ਬੰਦੇ ਉੱਤੇ। ਆਪਰੇਸ਼ਨ ਜਿਹੜਾ ਨਾ, ਇਹ ਆਪਰੇਸ਼ਨ ਗੋਇਆ। ਇਹ ਕਾਹਦਾ ਆਪਰੇਸ਼ਨ ਹੋਇਆ? ਇਹ ਸੀ ਸਾਨੇ ਦੇ ਵਿੱਚ ਗਦੂਦਾਂ ਹਨ। ਓਏ ਹੋਏ। 3.5 ਘੰਟਿਆਂ ਦਾ ਆਪਰੇਸ਼ਨ ਸੀ। ਚਲੋ ਜੀ, ਅੱਲਾ ਤੁਹਾਨੂੰ ਸਿਹਤ ਦੇਵੇ। ਮੈਨੂੰ ਮਾਲਕ ਨੇ ਕਰਮ ਮੇਰਾ ਤੇ ਐਸਾ ਕੀਤਾ, ਮੇਰਾ ਖਿਆਲ 5ਵਾਂ ਸਾਲ ਮੈਨੂੰ ਆਪਰੇਸ਼ਨ ਕਰਾਇਆ। ਮੈਂ ਲਗਾ ਫਿਰਨਾ, ਧਿਆਨ ਨਾਲ, ਕੋਈ ਫਿਕਰ ਨਹੀਂ, ਭਾਵੇਂ 4 ਕੋ ਟੁਰ ਗਿਆ। ਜ਼ਿੰਦਾ ਦਿਲ ਬਾਬਾ ਜੀ ਤੁਸੀਂ। ਜਿਹੜਾ ਕੰਮ ਹੈ ਮੈਂ ਬੜਾ ਜਾਣਨਾ। ਅੱਛਾ। ਦੁਨੀਆ ਦੀ ਕੋਈ ਕਿਤਾਬ ਚਿਮਟਾ ਵਜਾ ਲੈਂਦੇ ਹੋ? ਦੁਨੀਆ ਦੀ ਕੋਈ ਕਿਤਾਬ। ਅੱਛਾ। ਮੈਂ ਸਾਰੀ ਪੰਜਾਬੀ ਪੜ੍ਹੀ। ਵਾਹ। ਘਰ ਵੀ ਰੱਖੀਆਂ ਨੇ। ਕੋਈ ਪੰਜਾਬੀ ਦੇ 2-3 ਸ਼ੇਰ ਹੋਰ ਪੜ੍ਹਦੇ ਹੋ? ਕੋਈ ਪੰਜਾਬੀ ਦੇ ਸ਼ੇਰ ਪੜ੍ਹਦੇ ਹੋ? ਚਲੋ ਪੜ੍ਹਦੇ ਨੇ, ਕੋਈ ਗੱਲ ਨਹੀਂ। ਉਹ ਜਦੋਂ ਇਹ ਰਹਿ ਪਿਆ ਨਾ ਸੋਹਣੀ ਦੇ ਕੋਲ, ਰਹਿ ਪਿਆ ਬਾਬੇ ਤੁੱਲੇ ਦੇ ਕੋਲ, ਤੇ ਬਾਬੇ ਮੱਝਾਂ ਨਹੀਂ ਸਨ, ਅਸੀਂ ਮਈਆਂ। ਅੱਛਾ। ਅਸੀਂ ਤੇ ਉਸ ਬਾਬੇ ਤੁੱਲੇ ਆਖਿਆ, ਉਹ ਸੋਹਣੀ ਨੇ ਆਖਿਆ ਸੀ ਇਹ ਕੋਈ ਕੂੜੇ ਵਾਲਾ ਕੰਮ ਨਹੀਂ ਹੁੰਦਾ, ਤੁਸੀਂ ਸਾਰੇ ਸ਼ਹਿਰ ਦਾ ਕੂੜਾ ਟਿਕਾਉਂਦੇ ਹੋ, ਇਹ ਕਿਸੇ ਖੈਰੀ ਮੇਰੀ ਘਰ ਦਾ ਪੁੱਤਰ ਹੈ। ਅੱਛਾ। ਆਈ ਨਾ ਸਮਝ ਤੇ ਮਿਹਰਬਾਨੀ ਕਰੋ ਇਹਨੂੰ ਮੱਝੀਆਂ ਨਾਲ ਭੇਜ ਛੱਡੋ। ਆਏ ਫਿਰ ਧੀਆਂ ਦੀ ਗੱਲ ਨਹੀਂ ਮੋੜੀ ਜਾਂਦੀ। ਬਾਬੇ ਤੁੱਲੇ ਫਿਰ ਆਖਿਆ, ਉਹਦਾ ਗਿਆ ਸੁੱਟ ਟੋਕਰੀ ਮੈਂ ਉਹ ਕੁਰਬਾਨ ਜਾਵਾਂ, ਮੱਝੀਆਂ ਨਿੱਤ ਉਹ ਚਗਾ ਲਿਆਵੀਂ, ਸ਼ਾਮੀ ਪਕੜ ਖੁੰਡਾ ਉਹ ਸ਼ਾਮਾਂ ਵਾਲੜਾ ਹੋਏ, ਵੇਲੇ ਪਾਰ ਚ ਨਹਾਉਂਦੇ ਹੋਏ ਦਾਜ ਜਾਵੀਂ, ਲਾਈਆਂ ਕੁੰਡੀਆਂ ਸਾਈ ਨੇ ਉਹ ਖੋਲ ਗੰਢੀ, ਵੱਗ ਉਸ ਲੱਗ ਤੂੰ ਮਾਲ ਰਜਾ ਲਿਆਵੀਂ। ਮਗਰੋਂ ਪੱਕੀ ਕਰਦੇ ਨੇ ਉੱਥੇ ਹੋਰ ਵੀ ਵੱਗ ਉਹ ਚੰਗੇਂਦੜੇ ਨੇ, ਪੁੱਲ ਨਾਲ ਨਾ ਕਿਤੇ ਉਹ ਵਟਾ ਲਿਆਵੀਂ।
ਹਸਨ ਸਿੰਘ ਪੜੇਲਾਂ ਦੇ ਉਹ ਵਿੱਚ ਝਾੜੀ ਡਾਂਗ ਲਾਇਲਾ ਦੀ ਮਾਰੋ ਛਡਾ ਲਿਆਵੀਂ ਤੇ ਮਤੇ ਕੋਈ ਨਹੀਂ ਉਹ ਸੰਗੋ ਰਹਿ ਪਿੱਛੇ ਮਾਰ ਸੱਦ ਸਲੂਕ ਲਾ ਲਿਆਵੀਂ ਗਿੱਟੇ ਸੇਕਦਾ ਨਹੀਂ ਹਰਿਆਲੀਆਂ ਦੇ ਅੱਗ ਮੂੰਹ ਤੇ ਕੰਨ ਉਹ ਬਚਾ ਲਿਆਵੀਂ ਖੇਤੀ ਗੈਰ ਦੀ ਮੂੰਹ ਨਾ ਉਹ ਪਾਣ ਦੇਵੀਂ ਸਾਬਤ ਸਿਦਕ ਯਕੀਨ ਹੋਏ ਬਚਾ ਲਿਆਵੀਂ ਪਾਣੀ ਅੱਗੇ ਕਈ ਛੇੜੂ ਛੋਟੇ ਛੋਟ ਨਸੇ ਤੂੰ ਵੀ ਛੁੱਟ ਕੇ ਸੱਟ ਨਾ ਖਾਵੀਂ ਚੋਰ ਝੁੱਗੀਆਂ ਵਿੱਚ ਨੇ ਉਹ ਛੁੱਪ ਬੈਂਦੇ ਗਾਫਲ ਉਹ ਨਾ ਮਾਲ ਖੜਾਵੀਂ ਖੂਨੀ ਚੱਲਦੇ ਨਦੀ ਉਹ ਚਨਾਉਂਦੇ ਨੇ ਪਾਣੀ ਗੱਤ ਗਦੀਮ ਤੋਂ ਪਿਆ ਲਿਆਵੀਂ ਮਤ ਮੰਗੂ ਵੈਂਡੂਗੇ ਉਹ ਮਤੇ ਰੁੜ ਜਾਵਣ ਤੇ ਪਾਣੀ ਘੱਟ ਗਦੀਮ ਤੋਂ ਪਿਆ ਲਿਆਵੀਂ ਪਾਣੀ ਬੇਲਿਓ ਛੇੜਦਾ ਉਹ ਛੇੜ ਲੈ ਕੇ ਸਾਬਤ ਮੁਲਕ ਦਾ ਸ਼ਹਿਰ ਉਹ ਬਕਾ ਲਿਆਵੀਂ ਕਲਮਾ ਪਾਕ ਰਸੂਲ ਦਾ ਓਏ ਪੜੀ ਦਾਇਮ ਖੈਰੀ ਨੰਦ ਸੁਲਾਦੀ ਓਏ ਆ ਜਾਵੀਂ ਵਾਹ ਜੀ ਵਾਹ ਕਮਾਲ ਹੈ ਬਜ਼ੁਰਗੋ ਮਾਸ਼ਾਅੱਲਾ ਮੈਂ ਜਿਹੜਾ ਕੰਮ ਨਾ ਆ ਜਿਹੜਾ ਉਹ ਇਹ ਮੈਂ ਸਾਰੀ ਜਿਹੜੀ ਵੀ ਲੱਗਣਾ ਤਾਂ ਨਹੀਂ ਮੁੱਕਦਾ ਅੱਛਾ ਹਾਂ ਕਿਉਂਕਿ ਦੁਨੀਆ ਦੀ ਜੋ ਕਿਤਾਬ ਹੈ ਆਸ਼ਕਾਂ ਦੀ ਹੈ ਨਾ ਸਭ ਮੈਂ ਪੜ੍ਹੀਆਂ ਤੁਸੀਂ ਵੀ ਇਸ਼ਕ ਕੀਤਾ ਫਿਰ ਨਹੀਂ ਇਸ਼ਕ ਮੈਂ ਕਾਹਦਾ ਕਰਨਾ ਆਪਣੀ ਮੌਜ ਨਾਲ ਹੀ ਵਿਆਹ ਹੋਇਆ ਤੇ ਹੋਇਆ ਬੱਚੇ ਮਾਸ਼ਾਅੱਲਾ ਹੁਣ ਕਿੰਨੇ ਨੇ ਅੱਲਾ ਦੀ ਮਿਹਰਬਾਨੀ ਹੈ 5 ਪੋਤਰੇ ਨੇ ਵਾਹ 3 ਪੋਤਰੀਆਂ ਨੇ ਵਾਹ ਜੀ ਤੇ 2 ਪੁੱਤਰ ਸਨ ਵਾਹ ਜੀ ਉਹ ਪੁੱਤਰ ਵੀ ਠੀਕ ਨੇ ਮਾਸ਼ਾਅੱਲਾ ਸ਼ੁਕਰ ਹੈ ਮਾਲਕ ਬਹੁਤ ਸ਼ੁਕਰੀਆ ਬਾਬਾ ਜੀ ਬੜਾ ਵਧੀਆ ਲੱਗਿਆ ਤੁਸੀਂ ਸਾਨੂੰ ਟਾਈਮ ਦਿੱਤਾ ਕੋਈ ਗੱਲ ਨਹੀਂ ਬਹੁਤ ਮਿਹਰਬਾਨ ਮੈਂ ਉਦੋਂ